ਪਾਕਿਸਤਾਨੀ ਯੂਟਿਊਬਰ ਔਰ ਟਿਕਟੋਕਰ ਰਜਬ ਬੱਟ ਜਿਨ੍ਹਾਂ ਦੇ ਉੱਤੇ ਕਰਾਚੀ ਕਚਹਿਰੀ ਜਾਂ ਅਦਾਲਤ 'ਚ ਪੇਸ਼ੀ ਵੇਲੇ ਵਕੀਲਾਂ ਦੇ ਇੱਕ ਪੂਰੇ ਜੱਥੇ ਨੇ ਹਮਲਾ ਕੀਤਾ, ਮਾਰਿਆ ਕੁੱਟਿਆ, ਕੱਪੜੇ ਪਾੜਤੇ ਔਰ ਉਸ ਤੋਂ ਬਾਅਦ ਮਾਫੀ ਮੰਗਾਉਣ ਵਾਲੀਆਂ ਵੀਡੀਓਜ਼ ਨੇ ਜਿਹੜੀਆਂ ਉਹ ਵੀ ਬਣਾਈਆਂ ਗਈਆਂ ਔਰ ਉਹਨਾਂ ਨੂੰ ਵਾਇਰਲ ਕੀਤਾ ਗਿਆ। ਜਿਹਦੇ ਜਵਾਬ ਦੇ ਵਿੱਚ ਰਜਬ ਬੱਟ ਉਹਨਾਂ ਨੇ ਜਿਹੜੇ ਉਹਨਾਂ ਨੇ ਵੀ ਹੁਣ ਮੁਕੱਦਮਾ ਦਰਜ ਕਰਾਤਾ ਆ। ਇਸ ਮੁਕੱਦਮੇ ਦੇ ਵਿੱਚ 3 ਵਕੀਲ ਨੇ ਜਿਹੜੇ ਜਿਨ੍ਹਾਂ ਦੇ ਉੱਤੇ ਇਲਜ਼ਾਮ ਆ ਕਿ ਉਹਨਾਂ ਨੇ ਮੈਨੂੰ ਪੇਸ਼ੀ ਵੇਲੇ ਆ ਜਿਹੜਾ ਉਹ ਮਾਰਿਆ ਕੁੱਟਿਆ ਔਰ ਮੈਨੂੰ ਨੁਕਸਾਨ ਅਪੜਾਇਆ। ਉਹਨਾਂ ਸਮੇਤ 20 ਹੋਰ ਵਕੀਲ ਨੇ ਜਿਹੜੇ ਉਹਨਾਂ ਦੇ ਉੱਤੇ ਮੁਕੱਦਮਾ ਦਰਜ ਕੀਤਾ ਗਿਆ ਹੈ। ਨਾਲ ਹੀ ਕਰਾਚੀ ਬਾਰ ਕੌਂਸਲ ਨੇ ਆਖਿਆ ਹੈ ਕਿ ਮਾਰ ਕੁੱਟ ਕਰਨ ਵਾਲੇ ਇਹ ਜਿਹੜੇ ਵਕੀਲ ਨੇ ਕਿਸੇ ਪਾਸਿਓਂ ਵੀ ਸਲਾਹਣਯੋਗ ਨਹੀਂ ਗਏ ਹੈ। ਵਕੀਲਾਂ ਦਾ ਕੰਮ ਇਨਸਾਫ ਲੈ ਕੇ ਦੇਣਾ ਹੈ, ਗੁੰਡਾ ਬਣਨਾ ਨਹੀਂ। ਔਰ ਜਿਨ੍ਹਾਂ ਵਕੀਲਾਂ ਨੇ ਇਹ ਗੁੰਡਾਗਰਦੀ ਕਚਹਿਰੀਆਂ ਦੇ ਅੰਦਰ ਕੀਤੀ, ਉਹਨਾਂ ਨੇ ਕਚਹਿਰੀਆਂ ਦਾ ਜਾਂ ਅਦਾਲਤਾਂ ਦਾ ਅਦਬ ਇਹਤਰਾਮ ਆ ਜਿਹੜਾ ਉਹਨੂੰ ਰੋਲਿਆ ਹੈ। ਕਰਾਚੀ ਬਾਰ ਕੌਂਸਲ ਦਾ ਇਹ ਵੀ ਆਖਣਾ ਹੈ ਕਿ ਇਹੋ ਜਿਹੇ ਵਕੀਲ ਨੇ ਜਿਹੜੇ ਉਹ ਬਾਰ ਦੇ ਉੱਤੇ ਇੱਕ ਦਾਗ ਨੇ। ਯਾਦ ਰਵੇ ਕਿ ਰਜਬ ਬੱਟ ਹੋਣੇ ਨੇ ਜਿਹੜੇ ਉਹਨਾਂ ਨੂੰ ਜਦੋਂ ਬਰਤਾਨੀਆ ਤੋਂ ਪਾਕਿਸਤਾਨ ਡੀਪੋਰਟ ਕੀਤਾ ਗਿਆ ਸੀਗਾ ਤੇ ਉਹਨਾਂ ਨੇ ਆਖਿਆ ਸੀ ਕਿ ਕੁਝ ਵਕੀਲ ਮੇਰੇ ਬਾਰੇ ਗਲਤ ਪ੍ਰੋਪੇਗੈਂਡਾ ਕਰ ਰਹੇ ਨੇ। ਨਾ ਤੇ ਮੈਨੂੰ ਡੀਪੋਰਟ ਕੀਤਾ ਗਿਆ, ਮੇਰਾ ਸਿਰਫ ਵੀਜ਼ਾ ਕੈਂਸਲ ਹੋਇਆ ਆ, ਮੈਨੂੰ ਉਤੋਂ ਕੱਢਿਆ ਗਿਆ ਨਹੀਂ, ਮੈਂ ਆਪ ਆਇਆ ਆ, ਮੈਂ ਮੁਕੱਦਮਿਆਂ ਦਾ ਸਾਹਮਣਾ ਕਰਾਂਗਾ। ਪਰ ਅਦਾਲਤ ਪੇਸ਼ੀ ਵੇਲੇ ਉਹਨਾਂ ਦੇ ਨਾਲ ਇਹ ਵਾਪਰੀਆਂ ਜਿਹਦੇ ਉੱਤੇ ਹੁਣ ਮੁਕੱਦਮਾ ਦਰਜ ਹੋ ਗਿਆ। ਯਾਦ ਰਵੇ ਕਿ ਕਰਾਚੀ ਬਾਰ ਦੇ ਵਕੀਲਾਂ ਦੇ ਉੱਤੇ ਇਹ ਮੁਕੱਦਮਾ ਕਿਸੇ ਸੋਸ਼ਲ ਮੀਡੀਆ ਐਕਟਿਵਿਸਟ ਵੱਲੋਂ ਪਹਿਲਾ ਕੇਸ ਹੈ।